ਇਹ ਲੱਗ ਰਿਹਾ ਕਿ ਜਿਹੜਾ ਪਿਛਲੇ ਕੁਝ ਸਾਲਾਂ ਦੇ ਵਿੱਚ ਵਰਲਡ ਆਰਡਰ ਸ਼ਿਫਟ ਦੀ ਗੱਲ ਹੋ ਰਹੀ ਸੀ ਤੇ ਇਹ ਹੋ ਰਿਹਾ ਸੀ ਕਿ ਇਹਨੂੰ ਡੋਮੀਨੇਟ ਕੌਣ ਕਰੂੰਗਾ। ਤਾਂ ਅੱਜ ਪਰ ਨਜ਼ਰ ਇਹੀ ਆ ਰਿਹਾ ਕਿ ਜਿਹੜਾ ਸਾਰਾ ਵਰਲਡ ਪੋਲਿਟਿਕਸ ਦਾ ਜਿਹੜਾ ਸਾਰਾ ਨਜ਼ਰੀਆ ਆ ਜਾਂ ਉਹਦੀ ਰੂਪਰੇਖਾ ਆ ਉਹ ਫੇਰ ਜੇ ਬਦਲ ਰਹੀ ਆ ਤਾਂ ਉਹ ਅਮਰੀਕਾ ਹੀ ਤੈਅ ਕਰ ਰਿਹਾ, ਭਾਵੇਂ ਉਹ ਕਿਸੇ ਵੀ ਪਾਸੇ ਨੂੰ ਹੋਵੇ, ਭਾਵੇਂ ਪ੍ਰੋਟੈਕਸ਼ਨਿਜ਼ਮ ਵੱਲ ਨੂੰ ਹੋਵੇ, ਚਾਹੇ ਪਹਿਲਾਂ ਇਸ ਤੋਂ ਪਹਿਲਾਂ ਲਿਬਰਲ ਜਿਹੜੀ ਇਕੋਨਮੀ ਆ ਉਹਦੀ ਗੱਲ ਸੀ। ਤਾਂ ਇਹ ਗੱਲ ਤਾਂ ਤੈਅ ਆ ਕਿ ਅੱਜ ਵੀ ਜਿਹੜੀ ਤਾਕਤ ਆ ਡਿਸੀਜਨ ਮੇਕਿੰਗ ਦੀ ਉਹ ਅਮਰੀਕਾ ਦੇ ਹੱਥ 'ਚ ਆ। ਅਤੇ ਜੇ ਭਾਰਤ ਦੇ ਸੰਦਰਭ 'ਚ ਅਸੀਂ ਗੱਲ ਕਰੀਏ ਤਾਂ ਮੈਂ ਜ਼ਰੂਰ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਇੰਡੀਅਨ ਮੀਡੀਆ ਨੂੰ ਜੇ ਤੁਸੀਂ ਪਿਛਲੇ 2 ਦਿਨਾਂ ਦੇ ਵਿੱਚ ਦੇਖੋ ਤਾਂ 2 ਸ਼ਬਦ ਬੜੇ ਉਹਨਾਂ ਨੇ ਵਰਤੇ ਆ। ਇੱਕ ਤਾਂ ਟਰੇਡ ਦੇ ਵਿੱਚ ਲੈਵਰੇਜ ਦਾ, ਵੀ ਲੈਵਰੇਜ ਕਿਹਦੇ ਕੋਲ ਆ ਨੈਗੋਸ਼ੀਏਸ਼ਨਸ ਦੇ ਵਿੱਚ, ਅਤੇ ਦੂਜੇ ਪਾਸੇ ਸਟ੍ਰੈਟਜਿਕ ਆਟੋਨਮੀ ਦਾ। ਤਾਂ ਲੈਵਰੇਜ ਦੇ ਵਿੱਚ ਜੇ ਗੱਲ ਕਰੀਏ ਤਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ 45.7 ਬਿਲੀਅਨ ਡਾਲਰ ਦਾ ਟਰੇਡ ਡੈਫੀਸ਼ੀਟ ਅਮਰੀਕਾ ਦਾ 2024 ਦਾ ਆ। ਤਾਂ ਇਸੇ ਕਰਕੇ ਡੋਨਲਡ ਟਰੰਪ ਕਹਿ ਰਹੇ ਕਿ ਅਸੀਂ ਕੋਈ ਟਰੇਡ ਉਹਨਾਂ ਨਾਲ ਕਰਦੇ ਨਹੀਂ, ਸਾਨੂੰ ਕੋਈ ਫਰਕ ਨਹੀਂ ਪੈਂਦਾ ਜੇ ਅਸੀਂ ਉਹਨਾਂ ਤੋਂ ਕੁਛ ਸਾਡਾ ਟਰੇਡ ਨਾ ਹੋਵੇ। ਅਤੇ ਜਿਹੜੀ ਇੰਡੀਆ ਇੱਕ ਵੱਡੀ ਇਕੋਨਮੀ ਦੀ ਗੱਲ ਕਰਦਾ ਜਾਂ ਅਮਰੀਕਾ ਨੂੰ ਚੈਲੰਜ ਕਰਨ ਦੀ ਗੱਲ ਕਰਦਾ, ਮੈਂ ਦਰਸ਼ਕਾਂ ਨੂੰ ਦੱਸਦਾ ਕਿ ਇੰਡੀਆ ਦੀ ਜਿਹੜੀ ਟੋਟਲ GDP ਆ ਉਹ 3.57 ਟ੍ਰਿਲੀਅਨ ਡਾਲਰ ਆ। ਅਤੇ ਇੰਨੀ ਵੱਡੀ ਪੋਪੂਲੇਸ਼ਨ ਦੇ ਨਾਲ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਆ ਉਹਦੇ ਨਾਲ ਇੰਡੀਆ ਦੀ ਇਹ GDP ਆ 3.57 ਟ੍ਰਿਲੀਅਨ ਡਾਲਰ ਦੀ, ਜਦ ਕਿ ਅਮਰੀਕਾ ਦੀ ਜਿਹੜੀ GDP ਆ ਉਹ 27.7 ਟ੍ਰਿਲੀਅਨ ਡਾਲਰ ਦੀ ਆ, ਭਾਵ 27.7 ਟ੍ਰਿਲੀਅਨ ਡਾਲਰ ਦੀ। ਅਤੇ ਲਗਭਗ ਜਿੰਨੀ ਇੰਡੀਆ ਦੀ ਟੋਟਲ GDP ਆ ਉਹ ਉਹਦੇ ਨਾਲੋਂ ਵੱਡੀ GDP ਅਮਰੀਕਾ ਦੇ ਇੱਕੋ ਇੱਕ ਸੂਬੇ ਕੈਲੀਫੋਰਨੀਆ ਦੀ ਆ। ਤਾਂ ਇਸ ਕਰਕੇ ਇੰਡੀਆ ਮਤਲਬ ਇਹ ਹੁਣ ਇੰਡੀਆ ਦੇ ਵਿੱਚ ਕਾਫੀ ਡਿਬੇਟਸ ਹੋ ਰਹੀਆਂ ਨੇ ਕਿ ਇੰਡੀਆ ਨੂੰ ਨੈਗੋਸ਼ੀਏਸ਼ਨਸ ਕਰ ਲੈਣੀਆਂ ਚਾਹੀਦੀਆਂ, ਰਿਟੈਲੀਏਸ਼ਨ ਨਹੀਂ ਕਰਨੀ ਚਾਹੀਦੀ, ਕਿਉਂਕਿ ਇੰਡੀਆ ਜਿਹੜਾ ਅਮਰੀਕਾ ਦਾ ਮੁਕਾਬਲਾ ਨਹੀਂ ਕਰ ਸਕਦਾ। ਪਰ ਜਿਹੜਾ ਦੂਜਾ ਮਸਲਾ ਡਾਕਟਰ ਸਾਹਿਬ ਜਿਹੜੀ ਸਟ੍ਰੈਟਜਿਕ ਆਟੋਨਮੀ ਦਾ, ਉਹਦੇ ਉੱਤੇ ਕਾਫੀ ਡਿਬੇਟ ਹੋ ਰਹੀ ਆ ਕਿ ਇੰਡੀਆ ਕਹਿ ਰਿਹਾ ਕਿ ਸਾਡੀ ਜਿਹੜੀ ਸਟ੍ਰੈਟਜਿਕ ਆਟੋਨਮੀ ਆ ਉਹਨੂੰ ਚੈਲੰਜ ਕੀਤਾ ਜਾ ਰਿਹਾ ਕਿ ਅਸੀਂ ਕਿਹਦੇ ਨਾਲ ਵਪਾਰ ਕਰਨਾ, ਕਿਹਦੇ ਨਾਲ ਰਿਸ਼ਤੇ ਰੱਖਣੇ ਆ, ਇਹ ਅਮਰੀਕਾ ਨਹੀਂ ਤੈਅ ਕਰ ਸਕਦਾ, ਅਸੀਂ ਅਮਰੀਕਾ ਦੀ ਕੋਲੋਨੀ ਨਹੀਂ ਹੈਗੇ। ਇਹ ਇੱਕ ਨੈਰੇਟਿਵ ਖੜਾ ਕੀਤਾ ਜਾ ਰਿਹਾ। ਤਾਂ ਜੇ ਇਹੋ ਜਿਹੇ ਹਾਲਾਤ ਆ ਵੀ ਜਿੱਥੇ ਇੰਡੀਆ ਇਹ ਗੱਲ ਕਹਿ ਰਿਹਾ ਕਿ ਸਾਡੀ ਸਟ੍ਰੈਟਜਿਕ ਆਟੋਨਮੀ ਤੇ ਅਮਰੀਕਾ ਜਿਹੜਾ ਅਟੈਕ ਕਰ ਰਿਹਾ ਮੋਰ ਦੈਨ ਟਰੇਡ, ਤੇ ਉਹ ਇਹ ਸਾਰੇ ਦੇ ਵਿੱਚ ਸਾਨੂੰ ਇਹ ਲੱਗ ਰਿਹਾ ਕਿ ਫਿਰ ਹਾਲਾਤ ਜਿਹੜੇ ਅਗਲੇ ਸਮੇਂ ਦੇ ਵਿੱਚ ਇੰਡੀਆ ਤੇ ਅਮਰੀਕਾ ਦੇ ਆ ਜਿਹੜੇ ਉਹ ਹੋਰ ਜ਼ਿਆਦਾ ਤਿੱਖੇ ਟਕਰਾਅ ਵੱਲ ਵੱਧ ਸਕਦੇ ਆ। ਤਾਂ ਇਹ ਸਾਰੇ ਦੇ ਵਿੱਚੋਂ ਜਿਹੜਾ ਅਮਰੀਕਾ ਦੀ ਹਿਸਟਰੀ ਵੀ ਰਹੀ ਆ, ਅਮਰੀਕਾ ਇਸ ਗੱਲ 'ਚ ਬੜਾ ਮਜ਼ਬੂਤ ਆ। ਤੁਸੀਂ ਰਜੀਮ ਚੇਂਜ ਦੀ ਗੱਲ ਕੀਤੀ ਆ, ਮੈਪ ਬਦਲਣ ਦੀ ਗੱਲ ਕੀਤੀ ਆ। ਤਾਂ ਸਿੱਖ ਇੱਕ ਫੈਕਟਰ ਦੇ ਵਜੋਂ ਇੰਡੀਆ ਪਾਕਿਸਤਾਨ ਦੇ ਟਕਰਾਅ 'ਚ ਵੀ ਵੱਡੇ ਪੱਧਰ 'ਤੇ ਉੱਭਰ ਕੇ ਸਾਹਮਣੇ ਆਏ। ਅਤੇ ਨਾਲ ਹੀ ਇੰਡੀਆ ਵੀ ਇਹ ਲਗਾਤਾਰ ਐਕੂਜ਼ੇਸ਼ਨਸ ਲਾਉਂਦਾ ਰਿਹਾ 1984 ਤੋਂ ਹੀ ਕਿ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਆ ਉਹਨੂੰ CIA ਬੈਕ ਕਰਦੀ ਆ। ਇਹ ਇੰਡੀਆ ਜਿਹੜਾ ਆ ਦੋਸ਼ ਲਾਉਂਦਾ ਰਿਹਾ। ਅਤੇ ਹੁਣ ਜਿਹੜੇ ਹਾਲਾਤ ਅੱਗੇ ਬਣ ਰਹੇ ਆ ਇੰਡੀਆ ਅਤੇ ਅਮਰੀਕਾ ਦੇ ਟਕਰਾਅ ਦੇ, ਜਿਹੜੇ ਕਿ ਸਾਨੂੰ ਲੱਗ ਰਿਹਾ ਟਰੇਡ ਤੋਂ ਗਾਂਹ ਜੀਓਪੋਲੀਟੀਕਲ ਐਂਗਲ ਵੱਲ ਨੂੰ ਵੱਧ ਰਹੇ ਆ, ਤਾਂ ਉਹਦੇ 'ਚ ਕੀ ਸੰਭਾਵਨਾਵਾਂ ਨੇ ਕਿ ਜਿਹੜਾ ਸਿੱਖ ਫੈਕਟਰ ਆ ਉਹ ਇੱਕ ਵੱਡੇ ਫੈਕਟਰ ਦੇ ਤੌਰ 'ਤੇ ਸਾਊਥ ਏਸ਼ੀਆ ਦੇ ਵਿੱਚ ਉੱਭਰ ਕੇ ਸਾਹਮਣੇ ਆ ਸਕਦਾ, ਅਤੇ ਕੀ ਅਮਰੀਕਾ ਜਿਹੜਾ ਆ ਉਹ ਸਿੱਖਾਂ ਦੇ ਉੱਤੇ ਆਪਣੇ ਇੰਟਰਸਟ ਸਿਕਿਉਰ ਕਰਨ ਦੀ ਟੇਕ ਰੱਖ ਸਕਦਾ ਜਿਹੜੀ ਉਹ ਕਦੇ ਉਹਨੇ ਇੰਡੀਆ ਤੋਂ ਰੱਖੀ ਸੀ? ਦੇਖੋ, ਤੁਹਾਡੇ ਇਸ ਕਾਮੈਂਟਰਮਾ ਸਵਾਲ ਦੇ ਵਿੱਚ 2-3 ਸਵਾਲ ਜਿਹੜੇ ਨੇ ਅਹਿਮੀਅਤ ਵਾਲੇ ਨੇ। ਪਹਿਲੀ ਗੱਲ ਤਾਂ ਇਹ ਸਮਝਣ ਵਾਲੀ ਹੈ ਕਿ ਭਾਰਤ ਨੇ ਕੀ ਰਿਐਕਸ਼ਨ ਦਿੱਤਾ ਹੈ, ਖਾਸ ਤੌਰ 'ਤੇ ਉਹਨਾਂ ਦੇ ਹਕੂਮਤੀ ਅਦਾਰਿਆਂ ਵੱਲੋਂ। ਉਹਨਾਂ ਦੇ ਕਮਰਸ ਮਿਨਿਸਟਰ ਨੇ, ਉਹਨੇ ਪਿਊਸ਼ ਗੋਇਲ ਨੇ ਪਾਰਲੀਮੈਂਟ ਦੇ ਵਿੱਚ ਨੈਸ਼ਨਲ ਇੰਟਰਸਟ ਦੀ ਗੱਲ ਕੀਤੀ, ਔਰ ਉਹਦੇ 'ਚ ਉਹਨਾਂ ਨੇ ਆਪਣੀ ਡੋਮੈਸਟਿਕ ਕਰਾਊਡ ਨੂੰ ਜਿਹੜਾ ਉਹ ਪਲੀਜ਼ ਕਰਨ ਦੇ ਲਈ ਫਾਰਮਰਸ ਦਾ ਜ਼ਿਕਰ ਕੀਤਾ ਹੈ, IT ਐਂਟਰਪ੍ਰੈਨਿਓਰਸ ਦਾ ਜ਼ਿਕਰ ਕੀਤਾ ਹੈ, ਫਾਰਮਾਂ ਵਾਲਿਆਂ ਦਾ ਜ਼ਿਕਰ ਕੀਤਾ ਹੈ। ਸੋ ਉਹਦੇ ਤੋਂ ਇੱਕ ਇੰਡੀਕੇਸ਼ਨ ਉਹਨਾਂ ਨੇ ਇਹ ਦਿੱਤੀ ਕਿ ਜਿਹੜੇ ਇਹਨਾਂ ਸੈਕਟਰਸ ਦੇ ਉੱਤੇ ਸਾਡੇ ਤੇ ਦਬਾਅ ਸੀ, ਅਸੀਂ ਉਸ ਦਬਾਅ ਦੇ ਅੱਗੇ ਯੀਲਡ ਨਹੀਂ ਕੀਤੇ। ਸੋ ਇਹ ਉਹਨਾਂ ਨੇ ਆਪਣੀ ਡੋਮੈਸਟਿਕ ਕਰਾਊਡ ਦੇ ਲਈ, ਕਿਉਂਕਿ ਅਸੈਂਬਲੀ ਇਲੈਕਸ਼ਨਸ, ਬਿਹਾਰ ਇਲੈਕਸ਼ਨਸ ਦੂਜਾ ਤੀਜਾ ਹੋਣਾ, ਇਹ ਪਾਰਟ ਅੱਜ ਮੋਰ ਪ੍ਰੋਫਾਊਂਡ ਉਹਨਾਂ ਦੇ ਸਪੋਕਸਪਰਸਨ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਨੇ ਬਹੁਤ ਬੈਲੈਂਸਡ ਲਾਈਨ ਦਿੱਤੀ। ਉਹਦੇ 'ਚ ਕੋਈ ਤੁਹਾਨੂੰ ਹੇਟਰਡ ਨਹੀਂ ਨਜ਼ਰ ਆਉਂਦੀ, ਕੋਈ ਰਿਐਕਸ਼ਨ ਨਜ਼ਰ ਨਹੀਂ ਆਉਂਦਾ, ਕੋਈ ਐਂਗਰ ਨਜ਼ਰ ਨਹੀਂ ਆਉਂਦਾ। ਉਹਨਾਂ ਨੇ ਕਿਹਾ ਅਮਰੀਕਾ ਨਾਲ ਸਾਡੇ ਬਹੁਤ ਵਧੀਆ ਬਾਈਲੈਟਰਲ ਰਹੇ ਨੇ, ਪਹਿਲਾਂ ਵੀ ਥੋੜ੍ਹੇ ਬਹੁਤ ਅਪ ਡਾਊਨ ਹੁੰਦੇ ਰਹੇ ਨੇ, ਪਰ ਸਟ੍ਰੈਟੇਜਿਕ, ਲੌਜਿਸਟਿਕਲ, ਮਿਲੀਟੈਰਲੀ ਫਲਾਣੇ ਟਿਮਕੇ ਜਿੰਨੇ ਉਹ ਡਿਪਲੋਮੈਟਸ ਜਿਹਦੇ ਲਫ਼ਜ਼ ਹੁੰਦੇ ਨੇ
ਉਹ ਜੋੜ ਕੇ ਉਹਨਾਂ ਨੇ ਐਂ ਹੀ ਪ੍ਰਭਾਵ ਦੇਣ ਦੀ ਗੱਲ ਕੀਤੀ ਕਿ ਜਿਵੇਂ ਕੁਝ ਵੀ ਨਹੀਂ ਵਾਪਰਿਆ, ਕੁਝ ਵੀ ਨਹੀਂ ਹੋਇਆ, ਕਿਉਂਕਿ ਉਹਨਾਂ ਦੇ ਇਨਰ ਸਰਕਲ ਨੇ ਇਹ ਕੈਲਕੂਲੇਟ ਕਰ ਲਿਆ ਹੋਇਆ ਹੈ ਕਿ ਅਮਰੀਕਾ ਦੇ ਨਾਲ, ਔਰ ਖਾਸ ਤੌਰ ਤੇ ਟਰੰਪ ਵਰਗਾ ਜਿਹੜਾ ਸਟੇਟ ਫਾਰਵਰਡ ਬੰਦਾ ਹੈ, ਜਿਹਨੂੰ ਭਾਵੇਂ ਤੁਸੀਂ ਬੁਲੀ ਵੀ ਕਹਿ ਸਕਦੇ ਹੋ, ਉਹਦੇ ਨਾਲ ਸਿੰਘ ਫਸਾਉਣ ਦਾ ਮਤਲਬ ਸਿੰਘ ਤੁੜਵਾਉਣਾ ਹੀ ਹੋਏਗਾ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇੱਕ ਤਾਂ ਇਹ ਨੈਗੋਸ਼ੀਏਸ਼ਨ ਫਿਰ ਦੁਬਾਰਾ ਸ਼ੁਰੂ ਹੋਏਗੀ, ਔਰ ਕਿਤੇ ਨਾ ਕਿਤੇ ਜਾ ਕੇ 2-4% ਘੱਟ ਵੱਧ ਕਰਕੇ ਜਿਹੜਾ ਟ੍ਰੇਡ ਟੈਰਿਫ ਵਾਲਾ ਪਾਰਟ ਹੈ ਉਹ ਰਿਜ਼ੋਲਵ ਹੋ ਜਾਏਗਾ। ਜਿਹੜਾ ਸਟਿਕੀ ਪੁਆਇੰਟ ਹੈ ਜਿਹਦੇ ਉੱਤੇ ਸ਼ਾਇਦ ਟਰੰਪ ਨੇ ਜ਼ਿਆਦਾ ਦੌਲਤੀ ਇਹਨਾਂ ਦੋਨਾਂ ਨੂੰ ਹੀ ਮਾਰੀ, ਰਸ਼ੀਆ ਔਰ ਇੰਡੀਆ ਨੂੰ ਇੱਕੋ ਵੇਲੇ, ਉਹ ਆਉਣ ਵਾਲੇ ਪੀਰੀਅਡ ਜਿਸ ਗੱਲ ਦਾ ਧਿਆਨ ਰਹੇ ਕਿ ਨੈਕਸਟ ਮੰਥ ਪ੍ਰਾਈਮ ਮਿਨਿਸਟਰ ਮੋਦੀ ਦੀ ਚਾਈਨਾ ਵਿਜ਼ਿਟ ਤੈਅ ਹੈ, ਔਰ ਅਗਲੇ ਸਾਲ ਦੀ ਜਿਹੜੀ ਪ੍ਰੈਜ਼ੀਡੈਂਸੀ ਹੈ ਬ੍ਰਿਕਸ ਦੀ ਉਹ ਭਾਰਤ ਦੇ ਕੋਲ ਹੈ। ਭਾਰਤ ਫਾਊਂਡਰ ਮੈਂਬਰ ਵੀ ਹੈ। ਹੁਣ ਇਹ ਦੇਖਣਾ ਇਹ ਹੋਏਗਾ ਕਿ ਇਸ ਸਾਰੇ ਦੇ ਵਿੱਚ ਜਿਹੜਾ ਉਹ ਭਾਰਤ ਇਸ ਜਿਹੜਾ ਬ੍ਰਿਕਸ ਦੇ ਕਿਉਂਕਿ ਰਸ਼ੀਆ ਦੇ ਮੁੱਦੇ ਤੇ ਅਸੀਂ ਦੇਖਦੇ ਹਾਂ, ਮੀਡੀਆ ਰਿਪੋਰਟਾਂ ਦੱਸ ਰਹੀਆਂ ਕਿ ਜਿਹੜੀ ਇਹਨਾਂ ਦੀ ਇੰਡੀਅਨ ਆਫੀਸ਼ੀਅਲ ਆਇਲ ਕੰਪਨੀ ਨੇ ਜਦੋਂ ਤੋਂ ਵਾਰਨਿੰਗ ਆਈ ਹੈ ਉਹ ਆਇਲ ਨਹੀਂ ਲਿਆ, ਕਰੂਡ ਆਇਲ ਰਸ਼ੀਆ ਤੋਂ, ਔਰ ਉਹਨੂੰ ਘਟਾਉਣ ਦੀ ਲਾਈਨ ਰੱਖੀ। ਕਿਉਂਕਿ ਇੱਕ ਗੱਲ ਦਾ ਧਿਆਨ ਰਿਹਾ ਕਿ ਜਦੋਂ ਪ੍ਰੈਜ਼ੀਡੈਂਟ ਟਰੰਪ ਇਹ ਜਿਹੜੇ ਨੇ ਉਹ ਆਪਣਾ ਟਵੀਟ ਲਿਖ ਵੀ ਰਹੇ ਸੀ, ਨਾਲ ਦੀ ਨਾਲ ਅਮਰੀਕਾ ਦਾ ਜਿਹੜਾ ਕੰਸਰਨ ਡਿਪਾਰਟਮੈਂਟ ਹੈ ਉਹਨਾਂ ਨੇ 7 ਭਾਰਤੀ ਕੰਪਨੀਆਂ ਦੇ ਉੱਤੇ ਜਿਹੜੇ ਈਰਾਨ ਨਾਲ ਟ੍ਰੇਡ ਕਰਦੀਆਂ ਉਹਨਾਂ ਦੇ ਉੱਤੇ ਸੈਂਕਸ਼ਨਸ ਲਾਇਆ। 3 ਜਾਂ 4 ਇੰਡੀਵਿਜੂਅਲਸ ਜਿਨ੍ਹਾਂ ਦੀ ਇੰਡੀਵਿਜੂਅਲ ਜਿਹੜੇ ਅਕਾਊਂਟ ਜਾਂ ਦੂਜੇ ਨੇ ਉਹ ਵੀ ਫਰੀਜ਼ ਕਰ ਦਿੱਤੇ ਗਏ। ਸੋ ਮਤਲਬ ਪ੍ਰੈਜ਼ੀਡੈਂਟ ਟਰੰਪ ਨੇ ਆਪਣਾ ਵਾਰ ਮੋਡ 'ਚ ਜਾਣ ਵਾਲਾ ਪਾਰਟ ਦਿਖਾਇਆ ਕਿ ਵੀ ਉਹ ਮਹਿਜ਼ ਲਫ਼ਜ਼ਾਂ ਦਾ ਜਾਦੂਗਰ ਨਹੀਂ ਹੈ ਕਿ ਉਹਨੇ ਕੁਝ ਲਫ਼ਜ਼ ਹਾਰਡ ਕਹੇ ਜਾਂ ਦੂਜੇ ਕਹੇ, ਉਹਨੂੰ ਫੋਲੋ ਵੀ ਕੀਤਾ ਵਿਦ ਦਾ ਐਕਸ਼ਨਸ, ਪਹਿਲਾ ਪਾਰਟ। ਸੈਕੰਡ ਪਾਰਟ ਇੱਕ ਸਕਾਲਰ ਹਾਲਾਂਕਿ ਲੈਫਟਿਸਟ ਲੀਨਿੰਗ ਨੇ ਡਾਕਟਰ ਇਸ਼ਤਿਆਕ ਅਹਿਮਦ, ਔਰ ਇਹ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਸਵੀਡਨ ਜਾਂ ਦੂਸਰੇ ਕਿਸੇ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਐਮਰੇਟਿਸ ਵੀ ਨੇ, ਉਹਨਾਂ ਨੇ ਇੱਕ ਕਿਤਾਬ ਲਿਖੀ ਹੋਈ ਹੈ ਪਾਕਿਸਤਾਨ ਦਾ ਗੈਰੀਜ਼ਨ ਸਟੇਟ, ਔਰ ਪਾਕਿਸਤਾਨ ਦੀ ਫਾਰਮੇਸ਼ਨ ਦੇ ਰੀਜ਼ਨਸ, ਕਿਉਂਕਿ ਅਸੀਂ ਜਦੋਂ ਆਮ ਐਜ਼ ਏ ਹਿਸਟਰੀ ਸਟੂਡੈਂਟ ਪੜ੍ਹਦੇ ਹਾਂ ਅਸੀਂ ਤਾਂ ਕਾਂਗਰਸ ਨੇ ਕੀ ਕਿਹਾ, ਅੰਗਰੇਜ਼ਾਂ ਨੇ ਕੀ ਕਿਹਾ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਕੀ ਲਾਈਨ ਲਈ, ਇਹਦੇ ਥੱਲੇ ਮੁਲਕ ਬਣਾਉਣ ਦੀ ਗੱਲ ਤੇ ਆਪਣੀ ਲੀਡਰਸ਼ਿਪ ਦੀ ਫੇਲਿਅਰ ਦੀ ਗੱਲ ਕਰਦੇ ਹਾਂ। ਮੈਂ ਸਮਝਦਾ ਹਾਂ ਕਿ ਜਦੋਂ ਇਹ ਡਾਕਟਰ ਇਸ਼ਤਿਆਕ ਅਹਿਮਦ ਦੀ ਕਿਤਾਬ ਦਾ ਕੁਝ ਸਾਲ ਪੁਰਾਣੀ ਹੈ ਪਰ ਉਹਨਾਂ ਦਾ ਜ਼ਿਕਰ ਅੱਜ ਕੱਲ੍ਹ ਵੀ ਹੁੰਦਾ ਉਸ ਕਿਤਾਬ ਦਾ ਕਿ ਪਾਕਿਸਤਾਨ ਨੂੰ ਕਿਵੇਂ, ਕਿਉਂਕਿ ਈਵਨ ਇਹ ਗੱਲ ਤਾਂ ਆਉਂਦੀ ਹੈ ਕਿ ਕਾਇਦੇ ਆਜ਼ਮ ਖੁਦ ਵੀ ਹੈਰਾਨ ਸੀ ਕਿ ਇੰਨੀ ਜਲਦੀ ਜਿਹੜਾ ਬ੍ਰਿਟਿਸ਼ਰਜ਼ ਨੇ ਇਹ ਮੁਤਾਲਬਾ ਮੰਨ ਕਿਵੇਂ ਲਿਆ ਪਾਕਿਸਤਾਨ ਦਾ। ਉਹ ਉਹਨੂੰ ਜਿਹੜਾ ਨੈਗੋਸ਼ੀਏਸ਼ਨ ਦੇ ਨਾਲ ਅੱਗੇ ਤੋਰਨ ਦੀ ਕੋਸ਼ਿਸ਼ ਕਰ ਰਹੇ ਸੀ, ਔਰ ਤੁਹਾਨੂੰ ਇਸ ਗੱਲ ਦਾ ਵੀ ਅਹਿਸਾਸ ਹੋਏਗਾ ਕਿ 23 ਮਾਰਚ 1940 ਨੂੰ ਜਦੋਂ ਲਾਹੌਰ ਡੈਕਲੇਰੇਸ਼ਨ ਹੋਈ ਤਾਂ ਉਹਦੇ 'ਚ ਲਫ਼ਜ਼ ਪਾਕਿਸਤਾਨ ਨਹੀਂ ਹੈ, ਉਹਦੇ 'ਚ ਸੈਪਰੇਟ 2 ਨੇਸ਼ਨ ਜਾਂ ਦੂਜੇ ਤੀਜੇ ਦੀ ਗੱਲ ਜਾਂ ਇੱਕ ਸੈਪਰੇਟ ਇਲੈਕਟੋਰੇਟ ਤਾਂ ਪਹਿਲਾਂ ਹੀ ਸੀ, ਸੈਪਰੇਟ ਕਨਸਟੀਟਿਊਸ਼ਨਲ ਆਪਣੀ ਜਿਹੜੀ ਹੈ ਸੇਫਗਾਰਡ ਕਰਨ ਦੀ ਲਾਈਨ ਮਾਈਨੋਰਿਟੀ ਜਾਂ ਮੁਸਲਮਾਨਾਂ ਦੇ ਇੰਟਰਸਟ ਨੂੰ ਸੀ। ਲੇਕਿਨ ਜਿਹੜਾ ਲੋਵੇ ਲਬਾਬ ਹੈ ਉਸ ਗੈਰੀਜ਼ਨ ਸਟੇਟ ਦੇ ਥੀਸਿਸ ਦਾ ਉਹ ਇਹੀ ਹੈ ਕਿ ਵੀ ਉਹਨਾਂ ਨੇ, ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਕਿ ਕਮਿਊਨਿਜ਼ਮ ਦਾ ਡੇਂਜਰ ਰਾਈਟ ਅਵੇ ਪਹਿਲਾਂ ਹੀ ਸ਼ੁਰੂ ਸਾਹਮਣੇ ਆ ਗਿਆ ਸੀ ਕਿ ਪੋਸਟ ਬ੍ਰਿਟਿਸ਼ ਪੀਰੀਅਡ 1945 ਚ ਸੈਕੰਡ ਵਰਲਡ ਵਾਰ ਖਤਮ ਹੋ ਚੁੱਕੀ ਸੀ। ਆਲਰੇਡੀ ਸੋਵੀਅਤ ਯੂਨੀਅਨ ਜਿਹੜਾ ਉਹਦਾ ਇਨਫਲੂਐਂਸ ਈਸਟਰਨ ਯੂਰਪ ਔਰ ਇੱਧਰ ਅਫਗਾਨਿਸਤਾਨ ਤੱਕ, ਅਫਗਾਨਿਸਤਾਨ ਦਾ ਜਿਹੜਾ ਜ਼ਾਹਿਰ ਸ਼ਾਹ ਤੋਂ ਵੀ ਪਹਿਲਾਂ ਜਿਹੜਾ ਸਾਰਾ ਸਿਸਟਮ ਸੀ ਉਹ ਉਸ ਸੋਵੀਅਤ ਇਨਫਲੂਐਂਸ ਥੱਲੇ ਸੀ। ਸੋ ਉਹਨਾਂ ਨੂੰ ਇਹ ਲੱਗਾ ਜਿਹੜਾ ਪਾਰਟ, ਜੇ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੀ 1909 ਦੀ ਅੰਮ੍ਰਿਤਸਰ ਦੀ ਸੰਧੀ ਸਾਈਨ ਹੋਣ ਵੇਲੇ ਵੀ ਜਿਹੜੇ ਇੰਟਰਸਟ ਬ੍ਰਿਟਿਸ਼ਰਸ ਦੇ ਸੀ ਕਿ ਕਮਿਊਨਿਜ਼ਮ ਨੂੰ ਰੋਕਣਾ, ਸੋ ਮੈਨੂੰ ਇਹ ਲੱਗਦਾ ਕਿ ਵੀ ਸੈਕੰਡ ਵਰਲਡ ਵਾਰ ਤੋਂ ਬਾਅਦ ਪਾਕਿਸਤਾਨ ਦੀ ਹੋਂਦ ਹੀ ਇਸ ਕਨਸੈਪਟ ਨਾਲ ਉਹਨਾਂ ਨੇ ਜੋੜੀ ਸੀ ਕਿ ਉਹਦੇ ਨਾਲ ਵੈਸਟਰਨ ਪਾਵਰਸ ਦਾ ਇੰਟਰਸਟ, ਕਿਉਂਕਿ ਪਾਕਿਸਤਾਨ ਇੱਕ ਇਸਲਾਮਿਕ ਮੁਲਕ ਹੋਣ ਦੇ ਨਾਤੇ ਕਦੇ ਵੀ ਪ੍ਰੋ ਕਮਿਊਨਿਸਟ ਨਹੀਂ ਹੋਏਗਾ, ਔਰ ਇੰਡੀਆ ਜਿਹਦਾ ਝੁਕਾਅ ਇੱਕਦਮ ਜਿਹੜਾ ਉਹ ਦੂਸਰੇ ਪਾਸੇ ਸੀ ਜਿਹੜਾ ਸੋਵੀਅਤ ਯੂਨੀਅਨ ਵੱਲ ਆਇਆ। ਸੋ ਮੈਂ ਸਮਝਦਾ ਹਾਂ ਵੀ ਪਾਕਿਸਤਾਨ ਦਾ ਕਨਸੈਪਟ ਜਿਹੜਾ ਉਹਨਾਂ ਨੇ ਉਦੋਂ ਸੋਚਿਆ, ਪਾਕਿਸਤਾਨ ਨੇ ਉਸ ਦਾ ਮੁੱਲ ਵੀ ਤਾਰਿਆ, ਕਿਉਂਕਿ ਦੋਨੋਂ ਹੀ ਜਦੋਂ ਸੋਵੀਅਤ ਆਕੂਪੇਸ਼ਨ ਹੋਈ ਅਫਗਾਨਿਸਤਾਨ ਦੀ ਔਰ ਉਸ ਵੇਲੇ ਵੀ, ਔਰ ਇਸੇ ਤਰ੍ਹਾਂ ਬਾਕੀ ਜਦੋਂ 9/11 ਤੋਂ ਬਾਅਦ ਵੀ ਅਸੀਂ ਦੇਖਦੇ ਹਾਂ ਕਿ ਨੈਟੋ ਫੋਰਸਿਸ ਦੇ ਨਾਲ ਜੁੜ ਕੇ ਪਾਕਿਸਤਾਨ ਨੇ ਉਹੀ ਰੋਲ ਅਦਾ ਕੀਤਾ ਹੈ
ਕਿ ਉਸ ਸੋਵੀਅਤ ਇਨਫਲੂਐਂਸ ਨੂੰ ਰੋਕਿਆ। ਹੁਣ ਗੱਲ ਮੈਂ ਇਸ ਲਈ ਵੀ ਕਰ ਰਿਹਾ, ਜੇ ਤੁਸੀਂ ਸਰ ਕਪੂਰ ਸਿੰਘ ਹੋਰਾਂ ਦੀ ਸਾਚੀ ਸਾਖੀ ਪੜ੍ਹਦੇ ਹੋ ਤੇ ਮੈਨੂੰ ਇੱਕਦਮ ਲੱਗਾ ਕਿ ਵੀ ਈਵਨ ਉਦੋਂ ਵੀ ਸੈਕੰਡ ਆਲਟਰਨੇਟ ਸਿਕਿਉਰਿਟੀ ਸਟੇਟ ਜਾਂ ਗੈਰੀਜ਼ਨ ਸਟੇਟ ਸਿੱਖਾਂ ਦੀ ਕ੍ਰੀਏਟ ਕਰਨ ਦਾ ਸੁਝਾਅ ਵੀ ਅੰਗਰੇਜ਼ਾਂ ਨੇ ਦਿੱਤਾ ਸੀ, ਜਿਹਦੇ ਚ ਉਹਨਾਂ ਨੇ 25 ਸਾਲ ਤੱਕ ਉੱਥੇ ਮੌਜੂਦਗੀ ਸਿੱਖ ਜਿਹੜੇ ਨੇ ਹਾਂਗਕਾਂਗ ਔਰ ਜਿੱਥੇ ਵੀ ਸਰਵ ਕਰਦੇ ਸੀ ਉਹਦੇ ਚ ਉਵੇਂ ਹੀ ਸਰਵ ਕਰਦੇ ਰਹਿਣ, ਸੀ ਤੱਕ ਐਕਸੈਸ ਔਰ ਬ੍ਰਿਟਿਸ਼ ਮੌਜੂਦਗੀ ਜਿਹੜੀ ਹੈ 25 ਸਾਲ, ਜਿਹੜੀ ਕਿ ਉਹ ਸਾਰਿਆਂ ਦੀਆਂ ਡਿਫੈਂਸ ਫੋਰਸਿਸ ਔਰ ਬਾਕੀਆਂ ਨੂੰ ਪ੍ਰਪੇਅਰ ਕਰੇ। ਸੋ ਮੈਨੂੰ ਲੱਗਦਾ ਹੈ ਕਿ ਵੀ ਇਹ ਕਨਸੈਪਟ ਉਦੋਂ ਬ੍ਰਿਟਿਸ਼ਰਸ ਨੇ ਸਿੱਖਾਂ ਦੇ ਹਵਾਲੇ ਨਾਲ ਵੀ, ਪਰ ਕਿਉਂਕਿ ਸਿੱਖ ਲੀਡਰਸ਼ਿਪ ਜਿਹੜੀ ਹੈ ਉਹ ਸਮੇਂ ਦੇ ਹਾਣ ਦੀ ਨਹੀਂ ਸੀ, ਉਹ ਇਹ ਨਹੀਂ ਸਮਝ ਸਕੇ ਕਿ ਭਾਈ ਇਹ ਪੀਰੀਅਡ ਹੈ ਜਦੋਂ ਉਹ ਜਾ ਰਹੇ ਨੇ ਔਰ ਉਹਨਾਂ ਦੀ ਜਿਹੜੀ ਸਭ ਤੋਂ ਜ਼ਿਆਦਾ ਵੈਲਿਊ ਹੈ ਉਹ ਤਾਂ ਐਜ਼ ਏ ਮਾਰਸ਼ਲ ਰੇਸ, ਜਿਵੇਂ ਉਹਨਾਂ ਨੇ 2 ਵਰਲਡ ਵਾਰਸ ਦੇ ਵਿੱਚ ਆਪਣੀ ਪਰਫਾਰਮੈਂਸ ਦਿਖਾਈ ਸੀ, ਉਦੋਂ ਉਹਨਾਂ ਨੂੰ ਕੋਈ ਪੰਜਾਬ ਦੀ ਕਣਕ ਨਜ਼ਰ ਨਹੀਂ ਸੀ ਆਉਂਦੀ। ਆਬਾਦੀ ਵਾਈਜ਼ ਵੀ ਅਸੀਂ ਮਾਈਨੋਰਿਟੀ ਸੀ, ਪਰ ਅਸੀਂ ਆਪਣਾ ਰੋਲ ਮਿਲੀਟੈਰੀਲੀ ਮਚ ਬਿਯੋਂਡ ਜਿਹੜਾ ਹੈ ਉਹ ਪਲੇ ਕੀਤਾ ਸੀ, ਔਰ ਉਹ ਆਫਰ ਸਿੱਖਾਂ ਲਈ ਵੀ ਸੀ, ਜਿਹੜੀ ਸਿੱਖ ਲੀਡਰਸ਼ਿਪ ਨੇ ਜਿਹੜਾ ਉਹ ਨਹੀਂ ਸਮਝੇ, ਔਰ ਪਾਕਿਸਤਾਨ ਦੀ ਹੋਂਦ ਹੀ ਆਪਣੇ ਆਪ 'ਚ ਇਸ ਦੇ ਤੌਰ ਤੇ ਆਈ। ਔਰ ਅੱਜ ਵੀ ਤੁਸੀਂ ਦੇਖੋਗੇ ਕਿ ਜਿਹੜਾ ਇੰਡੀਆ ਪਾਕਿਸਤਾਨ ਕਨਫਲਿਕਟ ਹੈ, ਇਹਦੇ ਬਾਵਜੂਦ ਕਿ 25 ਸਾਲ ਅਮਰੀਕਾ ਨੇ ਐਕਸਪੈਰੀਮੈਂਟ ਕੀਤਾ ਡੀ-ਹਾਈਫਨੇਟ ਕਰਕੇ ਇੰਡੀਆ ਨੂੰ ਕੈਜੂਅਲ ਕਰਨ, ਬਿਲਟ ਕਰਨ, ਪੈਂਪਰ ਕਰਨ ਦੇ ਵਿੱਚ, ਪਰ ਬੈਕ ਟੂ ਦਾ ਪੈਵਿਲੀਅਨ ਵਾਲੀ ਸਿਚੁਏਸ਼ਨ ਅਮਰੀਕਾ ਦੀ ਹੋਈ। ਉਹਨਾਂ ਨੂੰ ਲੱਗਾ ਕਿ ਵੀ ਪਾਕਿਸਤਾਨ ਤੇ ਉਹ ਕਾਊਂਟ ਕਰ ਸਕਦੇ ਨੇ, ਉਸ ਦੇ ਮਿਲਟਰੀ ਮਾਈਟ ਨੇ ਵੀ ਕਿਤੇ ਨਾ ਕਿਤੇ, ਔਰ ਅਦਰਵਾਈਜ਼ ਉਹਦੀ ਸਟ੍ਰੈਟੇਜੀਕਲ ਪੋਜੀਸ਼ਨ। ਹੁਣ ਗੱਲ ਸਿੱਖ ਫੈਕਟਰ ਦੀ ਕਰੀਏ, ਮੈਂ ਸਮਝਦਾ ਵੀ ਬੇਸ਼ੱਕ ਜੇ 47 ਤੋਂ ਪ੍ਰੀ ਪੀਰੀਅਡ 'ਚ ਸਾਡੀਆਂ ਕੁਝ ਜਿਹੜੀਆਂ ਹੈਂਡੀਕੈਪ ਪਾਰਟ ਵੀ ਰਹੇ, ਜਿਨ੍ਹਾਂ ਦੇ ਵਿੱਚ ਇੱਕ ਵੱਡਾ ਸੀ ਕਿ ਭਾਈ ਜੇ 29 ਜ਼ਿਲ੍ਹੇ ਸੀ ਅਣਵੰਡੇ ਪੰਜਾਬ ਦੇ, ਕਿਸੇ ਵੀ ਜ਼ਿਲ੍ਹੇ ਦੇ ਵਿੱਚ ਸਿੱਖ ਮੈਜੋਰਿਟੀ ਦੇ ਵਿੱਚ ਨਹੀਂ ਸੀ। ਫਿਰ ਸਾਡੀ ਆਬਾਦੀ ਉਸ ਵੇਲੇ ਦੇ ਪੰਜਾਬ ਦੀ ਆਬਾਦੀ ਦੀ, ਜਿਹਦੇ ਚੋਂ 6-7 ਰਿਆਸਤੀ ਸਟੇਟਾਂ ਕੱਢ ਦਿਓ ਤਾਂ 13 ਤੋਂ 14% ਸੀ, ਔਰ ਸਿੱਖ ਲੀਡਰਸ਼ਿਪ ਦਾ ਕਨਫਿਊਜ਼ਨ ਜਾਂ ਆਬਾਦੀ ਇੱਕ ਤਾਂ ਇਕੱਠੀ ਕਰਨ ਦਾ ਜਿਹੜੀ ਲਾਈਨ ਹੈ, ਜਿਹੜੀ ਉਸ ਤੋਂ ਪਹਿਲਾਂ ਜਿਹਦਾ ਮਾਡਲ ਐਗਜ਼ਿਸਟ ਕਰਦਾ ਸੀ, ਉਹ ਵੀ ਸਾਡੀ ਲੀਡਰਸ਼ਿਪ ਦੇ ਦਿਮਾਗ ਤੋਂ ਪਰੇ ਦੀ ਗੱਲ ਸੀ। ਬਟ ਐਨੀਵੇ, ਅੱਜ ਦੇ ਕੰਟੈਕਸਟ ਦੇ ਵਿੱਚ ਜਿਹੜਾ ਕਨਫਲਿਕਟ ਹੈ, ਅੱਜ ਸਾਡੇ ਕੋਲ ਸਿੱਖ ਕੌਮ 50,360 ਸਕੁਅਰ ਕਿਲੋਮੀਟਰ ਏਰੀਆ ਦੇ ਵਿੱਚ ਅੱਜ ਦੀ ਡੇਟ 'ਚ ਮੈਜੋਰਿਟੀ ਦੇ ਵਿੱਚ ਹੈ। ਬੜੀ ਤੇਜ਼ੀ ਨਾਲ ਡੈਮੋਗ੍ਰਾਫੀ ਬਦਲਣ ਦੀ ਕੋਸ਼ਿਸ਼ ਹੋ ਰਹੀ ਹੈ, ਜਿਹੜੀ ਲੈਂਡ ਪੂਲਿੰਗ ਸਕੀਮ ਦੇ ਨਾਂ ਥੱਲੇ ਜਿਹੜਾ ਨਵੇਂ ਲਿਫਾਫੇਬਾਜ਼ੀ ਕੀਤੀ ਜਾ ਰਹੀ ਹੈ, ਇਹਦਾ ਅਲਟੀਮੇਟ ਗੋਲ ਜਿਹੜਾ ਪੰਜਾਬ ਦੇ ਵਿੱਚ ਡੈਮੋਗ੍ਰਾਫੀ ਨੂੰ ਬਦਲਣਾ ਹੈ, ਕਾਲੋਨੀਜ਼ ਬਣਾ ਕੇ ਪ੍ਰਵਾਸੀਆਂ ਨੂੰ ਬਿਠਾ ਕੇ ਸਾਨੂੰ ਮਾਈਨੋਰਿਟੀ 'ਚ ਕਰਨਾ। ਫਿਰ ਇਹੀ ਨਹੀਂ ਹੈ, ਅਸੀਂ ਲਗਭਗ 600 ਕਿਲੋਮੀਟਰ ਦੇ ਕਰੀਬ ਉਸ ਇੰਟਰਨੈਸ਼ਨਲ ਬਾਰਡਰ ਤੇ ਹੈ, ਜਿਹੜਾ ਵਾਘਾ ਤੋਂ ਸ਼ੁਰੂ ਹੋ ਕੇ ਹੁਸੈਨੀਵਾਲਾ ਤੱਕ ਜਾਂਦਾ ਹੈ। ਔਰ ਜੇ ਅਸੀਂ ਫਿਰ ਲਖਪਤ ਤੱਕ ਦੇਖੀਏ, ਗੁਜਰਾਤ ਦੇ ਸਮੁੰਦਰ ਤੱਕ, ਤੇ ਦੋਵੇਂ ਪਾਸੇ ਪਾਕਿਸਤਾਨ ਔਰ ਭਾਰਤ ਦੋਵੇਂ ਪਾਸਿਆਂ ਤੋਂ 15 ਤੋਂ 20 ਮੀਲ ਦਾ ਜਿਹੜਾ ਹੈ ਉਹ ਡੈਜ਼ਰਟ ਹੈ, ਕੋਈ ਆਬਾਦੀਆਂ ਨਹੀਂ ਨੇ ਉਹ ਸਾਰੇ ਦੇ ਵਿੱਚ। ਸੋ ਜਦੋਂ ਅਸੀਂ ਬਫਰ ਸਟੇਟ ਖਾਲਿਸਤਾਨ ਦੀ ਗੱਲ ਕਰਦੇ ਹਾਂ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਚਾਈਨਾ ਨੂੰ ਕੰਟੇਨ ਕਰਨ ਜਾਂ ਚਾਈਨਾ ਦੇ ਬਰਾਬਰ ਜੇ ਸੈਂਟਰਲ ਏਸ਼ੀਆ ਦੇ ਵਿੱਚ, ਸਾਊਥ ਏਸ਼ੀਆ ਦੇ ਵਿੱਚ ਕੋਈ ਲਾਇਲ ਸਟੇਟ, ਜਿਹੜੀ ਲਾਇਲ ਕੱਲੀ ਇਹ ਨਹੀਂ ਹੈ ਕਿ ਵੀ ਉਹਨਾਂ ਨੇ ਕੋਈ ਅਮਰੀਕਾ ਦੇ ਜਿਹੜਾ ਉਹ ਮਰਸਨਰੀ ਹੋਣਾ, ਵੈਲਿਊ ਸਿਸਟਮ ਰਾਹੀਂ ਵੀ, ਅਦਰਵਾਈਜ਼ ਵੀ। ਸੋ ਸਿੱਖਾਂ ਨੇ ਆਪਣੀ ਹੋਂਦ ਇਸ ਪੀਰੀਅਡ ਦੇ ਵਿੱਚ ਐਸਟੈਬਲਿਸ਼ ਕੀਤੀ ਹੈ। ਅੱਜ ਸਾਡੇ ਕੋਲ ਡੈਮੋਗ੍ਰਾਫਿਕ ਏਰੀਆ ਵੀ ਹੈ, ਔਰ 5 ਮਿਲੀਅਨ ਸਿੱਖ ਡਾਇਸਪੋਰਾ ਜਿਹੜਾ ਐਜ਼ ਏ ਸੌਫਟ ਪਾਵਰ ਇਹਨਾਂ ਵਰਿਆਂ ਦੇ ਵਿੱਚ ਉੱਭਰਿਆ ਹੈ। ਅਮਰੀਕਾ ਦੇ ਵਿੱਚ ਜੇ ਅਸੀਂ ਇਨਫਲੂਐਂਸ ਦੇਖਣਾ ਹੋਏ ਤੇ ਉਹ ਕੋਵਿਡ-19 ਅਮਰੀਕਾ, UK, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ ਔਰ ਦੁਨੀਆ ਭਰ ਦੇ ਵਿੱਚ, ਔਰ ਇਸ ਸਾਰੀ ਪ੍ਰੈਜ਼ੈਂਸ ਚੋਂ ਅਸੀਂ ਇਹ ਦੇਖ ਸਕਦੇ ਹਾਂ ਕਿ ਚਾਈਨਾ ਦੇ ਨਾਲ, ਦੇਖੋ ਹਾਲਾਂ ਅਸੀਂ ਕੋਈ ਨਾ ਰਸ਼ੀਆ ਦੇ ਹੌਸਟਾਈਲ ਹੈ ਨਾ ਚਾਈਨਾ ਦੇ ਹੈ, ਪਰ ਇਹ ਜਿਵੇਂ ਇੱਕ ਇਸਲਾਮਿਕ ਸਟੇਟ ਪਾਕਿਸਤਾਨ, ਇਹਦੇ ਬਾਵਜੂਦ ਕਿ ਵੀ ਉਹ ਰਸ਼ੀਆ ਦੇ ਅਗੇਂਸਟ ਡਟੇ, ਉਹਨਾਂ ਨੇ ਦੂਜੇ ਪਾਸੇ ਚਾਈਨਾ ਨਾਲ ਵੀ ਜਿਹੜਾ ਉਹ ਆਪਣਾ ਰਿਲੇਸ਼ਨਸ਼ਿਪ ਰੱਖਿਆ। ਹਾਲਾਂ ਇੱਕ ਪਾਸੇ ਬਿਲਕੁਲ ਜਿਹੜਾ ਉਹ, ਔਰ ਚਾਈਨਾ ਦਾ ਜਿਹੜਾ ਸਿੰਗਕਿਆਂਗ ਪ੍ਰੋਵਿੰਸ ਹੈ ਉਸ ਦੇ ਵਿੱਚ ਬਹੁਤ ਜ਼ਿਆਦਾ ਜ਼ਿਆਦਤੀ ਹੁੰਦੀ ਹੈ ਮੁਸਲਮਾਨਾਂ ਦੇ ਨਾਲ। ਸੋ ਮੈਂ ਸਮਝਦਾ ਹਾਂ ਕਿ ਵੀ ਅਲਟੀਮੇਟਲੀ ਜਿਹੜੇ ਇੰਟਰਸਟ ਨੇ
ਉਹ ਡਿਸਾਈਡ ਕਰਦੇ ਨੇ ਵੀ ਕਿਹਨੇ ਕੀ ਕਰਨਾ ਹੁੰਦਾ ਹੈ। ਸੋ ਮੈਨੂੰ ਇਹ ਲੱਗਦਾ ਹੈ ਵੀ ਇਸ ਵੇਲੇ ਸਾਡੇ ਕੋਲ ਇੱਕ ਓਪਰਚੁਨਿਟੀ ਇਨ ਦਾ ਜਿਹਨੂੰ ਤੁਸੀਂ ਕਹੋ ਕਿ ਨੀਅਰ ਫਿਊਚਰ ਆ ਸਕਦੀ ਹੈ, ਜਿਹਦੇ ਥੱਲੇ ਇੱਕ ਸਿੱਖ ਡੋਮੀਨੈਂਸ ਵਾਲੀ ਸਟੇਟ, ਜਦੋਂ ਅਸੀਂ ਇਹ ਕਹਿੰਦੇ ਹਾਂ, ਕਿਉਂਕਿ ਜਦੋਂ ਅਸੀਂ ਓਵਰਆਲ ਸਟਰਕਚਰ ਦੇਖਦੇ ਹਾਂ, ਬੇਸ਼ੱਕ ਬਾਰਡਰ 2-400 ਮੀਲ ਖੱਬੇ ਸੱਜੇ ਜਿਹੜਾ ਹੈ ਰਾਜਸਥਾਨ, ਗੰਗਾਨਗਰ, ਹਨੂਮਾਨਗੜ੍ਹ, ਇਹ ਸਾਰੇ ਪਾਰਟ ਵੀ ਜੇ ਤੁਸੀਂ ਸਿੱਖ ਬੈਲਟ ਦੇ ਨਾਲ ਰਲਾ ਕੇ ਦੇਖੋ ਤੇ ਇਹ ਇੱਕ ਆਪਣੇ ਆਪ ਦੇ ਵਿੱਚ ਵਾਇਬਲ ਦੂਸਰੀ ਜਿਹੜੀ ਗੈਰੀਜ਼ਨ ਸਟੇਟ, ਜੇ ਮੈਂ ਲਫ਼ਜ਼ ਡਾਕਟਰ ਇਸ਼ਤਿਆਕ ਅਹਿਮਦ ਦੇ ਇਸਤੇਮਾਲ ਕਰਨੇ ਹੋਣ, ਜਿਹੜੇ ਕਿ ਅਮਰੀਕਾ ਦੀ ਜਿਹੜੇ ਇੰਟਰਸਟ ਦੇ ਲਈ ਵੀ ਔਰ ਇਹ ਸਾਡੇ ਲਈ ਵੀ ਇਸ ਲਿਹਾਜ਼ ਨਾਲ, ਕਿਉਂਕਿ ਇਸ ਦੇ ਥੱਲੇ ਔਰ ਜਿਨ੍ਹਾਂ ਬਿਨਾਂ ਦੇ ਉੱਤੇ ਪਾਕਿਸਤਾਨ ਹੋਣ ਦੇ ਵਿੱਚ ਆਇਆ, ਇਸ ਗੱਲ ਦਾ ਧਿਆਨ ਰਹੇ ਇਜ਼ਰਾਈਲ ਬਣਨ ਤੋਂ ਪਹਿਲਾਂ, ਕਿਉਂਕਿ ਉਹਨਾਂ ਦੀ ਪਰਸੀਕਿਊਸ਼ਨ ਦਾ ਆਧਾਰ ਸੀ ਜਿਹਦੇ ਤੇ ਬੇਸਡ ਯਹੂਦੀਆਂ ਦਾ ਮੁਲਕ ਦਿੱਤਾ ਗਿਆ। ਇਹ ਵੱਖਰੀ ਕਹਾਣੀ ਹੈ ਕਿ ਅੱਜ ਉਹ ਕਿਵੇਂ ਜ਼ੁਲਮ ਕਰ ਰਹੇ ਨੇ, ਜਿਹਨੂੰ ਅਸੀਂ ਕੰਡੈਮ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਪਾਕਿਸਤਾਨ ਦੁਨੀਆ ਦੇ ਵਿੱਚ ਇੱਕ ਮਜ਼ਹਬ ਦੇ ਬੇਸਡ, ਕਿਉਂਕਿ ਉਹ ਆਪਣਾ ਜਿਹੜਾ ਹੈ ਉਹ ਸੈਪਰੇਟ ਖਿੱਤਾ ਚਾਹੁੰਦੇ ਸੀ। ਸੋ ਸਿੱਖਾਂ ਦੇ ਮਾਮਲੇ 'ਚ ਜੇ ਅਮਰੀਕਾ ਨੇ ਸਾਡਾ ਕੇਸ ਬਿਲਟ ਕਰਨਾ ਹੋਏ, ਪਰਸੀਕਿਊਸ਼ਨ ਸਾਡੇ ਤੇ ਜੋ ਹੋਈ, ਜੈਨੋਸਾਈਡ ਜੋ ਹੋਇਆ, ਔਰ ਇੱਕ ਫੈਕਟਰ ਜਿਹੜਾ ਅਜੇ ਤੱਕ ਨਾ ਪ੍ਰੈਜ਼ੀਡੈਂਟ ਟਰੰਪ ਦੇ ਟਵੀਟ 'ਚ ਅਪੀਅਰ ਹੋਇਆ ਨਾ ਬਾਕੀ ਹੋਰ ਡਿਸਕਸ਼ਨ, ਮੈਨੂੰ ਹੈਰਾਨੀ ਨਹੀਂ ਹੋਏਗੀ ਕਿ ਜੇ ਇੰਡੀਆ ਦੀ ਬਾਂਹ ਅੱਗੋਂ ਮਰੋੜਨ ਦੀ ਲਾਈਨ ਜਾਰੀ ਰਹੀ ਤੇ ਨੈਕਸਟ ਪਾਰਟ ਜਿਹੜਾ ਪ੍ਰੈਜ਼ੀਡੈਂਟ ਟਰੰਪ ਲਿਖੇਗਾ, ਇੰਡੀਆ ਨੂੰ ਅਕਿਊਜ਼ ਕਰਦੇ ਆ ਕਿ ਉਹਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਅਮਰੀਕਾ ਦੀ ਸੋਇਲ ਤੇ ਕੀਤਾ। ਸੋ ਇਹ ਵੀ ਆਪਣੇ ਆਪ ਦੇ ਵਿੱਚ ਐਨ ਐਕਟ ਆਫ ਵਾਰ ਹੈ। ਇਸ ਗੱਲ ਦਾ ਧਿਆਨ ਰਹੇ ਕਿ ਈਵਨ ਜਦੋਂ ਸੋਵੀਅਤ ਯੂਨੀਅਨ ਦੇ ਨਾਲ ਟਕਰਾਅ ਦੀ ਲਾਈਨ ਸੀ, ਆਲਮੋਸਟ 4-5 ਦਹਾਕੇ ਰਹੀ, ਈਵਨ KGB ਨੇ ਕਦੇ ਡੇਅਰ ਨਹੀਂ ਕੀਤਾ ਕਿ ਅਮਰੀਕਾ ਜਾਂ ਕੈਨੇਡਾ ਦੀ ਧਰਤੀ ਦੇ ਉੱਤੇ ਉਹਨਾਂ ਨੇ ਕਿਸੇ ਅਮਰੀਕਨ ਜਾਂ ਕੈਨੇਡੀਅਨ ਸਿਟੀਜ਼ਨ ਨੂੰ ਟਾਰਗੇਟ ਕੀਤਾ ਹੋਏ। ਸੋ ਇਹ ਸਾਰੇ ਦੇ ਚੱਲਦੇ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ, ਔਰ ਇਹ ਅਜੇ ਵੀ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ 3 ਨਵੰਬਰ ਨੂੰ ਨਿਖਲ ਗੁਪਤਾ ਦੇ ਉੱਤੇ ਕੇਸ ਸ਼ੁਰੂ ਹੋਣੇ, ਔਰ ਇਹ ਸਾਰੇ ਮੁੱਦੇ ਨੇ ਜਿਹੜੇ ਇਸ ਗੱਲ ਦੀ ਪੋਸੀਬਿਲਿਟੀ ਦਿੰਦੇ ਨੇ ਕਿ ਇਹਦੇ ਬਾਵਜੂਦ ਕਿ ਭਾਰਤ ਨੇ ਇੰਨਾ ਦਬਾਅ ਬਣਾਇਆ, ਉਹ ਕੈਨੇਡਾ ਦੇ ਉੱਤੇ ਵੀ, ਅਮਰੀਕਾ ਤੇ ਖਾਸ ਤੌਰ ਤੇ ਕਦੇ ਇਹ ਝੂਠੀਆਂ ਕਹਾਣੀਆਂ ਜੀ ਕੌਂਸੂਲੇਟ ਤੇ ਹਮਲਾ ਹੋਇਆ, ਸੈਨ ਫਰਾਂਸਿਸਕੋ ਹੋ ਗਿਆ, ਲੰਡਨ ਹੋ ਗਿਆ, ਇਸ ਗੱਲ ਦਾ ਧਿਆਨ ਰਹੇ ਕਿ 5 ਆਈਜ਼ ਕੰਟਰੀਜ਼ ਨੇ ਕਦੇ ਵੀ ਅਦਰ ਦੈਨ ਕਿ ਕੈਨੇਡਾ ਦੀ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਦੀ ਕਮਜ਼ੋਰੀ ਰਹੀ, ਜਿਹਦੇ ਥੱਲੇ ਹਰਦੀਪ ਸਿੰਘ ਨੱਜਰ ਦੀ ਸ਼ਹਾਦਤ ਹੋਈ, ਪਰ ਹੁਣ ਉਹ ਵੀ ਆਪਣਾ ਸਾਰਾ ਸਿਸਟਮ ਜਿਹੜਾ ਹੈ ਉਸ ਨੂੰ ਨਵੇਂ ਸਿਰਿਓਂ ਜਿਹੜਾ ਹੈ ਉਹ ਤਾਕਤਵਰ ਕਰ ਰਹੇ ਨੇ। ਔਰ ਅਮਰੀਕਾ ਦੇ ਵਿੱਚ ਤਾਂ ਅਮਰੀਕਾ ਨੇ ਇਹਨਾਂ ਨੂੰ ਜਿਹੜਾ ਹੈ ਉਹ ਧੌਣੋਂ ਫੜਿਆ ਹੋਇਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ। ਦੂਸਰਾ ਵੀ ਉਹ ਅਡਾਨੀ ਦਾ ਮੁੱਦਾ ਜਿਹੜਾ ਕਰਪਸ਼ਨ, ਔਰ ਦੂਸਰਾ ਉਹ ਸਾਰੇ ਨਾਲ ਜੁੜਿਆ ਹੋਇਆ ਹੈ ਕਿ ਜਿਹਦੇ ਥੱਲੇ ਇਹਨਾਂ ਨੇ ਉਹ TT ਜਿਹੜੀ ਕਿ ਫੋਰਨ ਇਨਵੈਸਟਮੈਂਟ ਦੀ ਹੁੰਦੀ ਆ, ਉਹਦੇ ਥੱਲੇ ਬਰਾਈਬ ਦਾ ਸਹਾਰਾ ਲਿਆ। ਸੋ ਮੈਨੂੰ ਲੱਗਦਾ ਹੈ ਕਿ ਬਈ ਇਹ ਜਿਹੜਾ ਸਿੱਖਾਂ ਪ੍ਰਤੀ ਇਹ ਭਾਵਨਾ ਹੈ, ਔਰ ਇਹ ਵੀ ਕੋਈ ਜਿਵੇਂ ਹਿਸਟਰੀ ਦੇ ਐਂਗਲ ਤੋਂ ਤੁਸੀਂ ਪੁੱਛਿਆ ਸੀਗਾ, ਅਮਰੀਕਾ 'ਚ ਮੈਨੂੰ ਯਾਦ ਹੈ ਕਿ ਇੱਕ ਜ਼ਮਾਨੇ 'ਚ ਪ੍ਰੈਜ਼ੀਡੈਂਟ ਨਿਕਸਨ ਦੇ ਪੀਰੀਅਡ ਦੇ ਵਿੱਚ ਥੋੜੀ ਬਹੁਤ ਦਿਲਚਸਪੀ ਜਿਹੜੀ ਹੈ ਉਹ ਅਮਰੀਕਾ ਦੀ ਸੀ, ਪਰ ਉਦੋਂ ਸੋਵੀਅਤ ਯੂਨੀਅਨ ਦਾ ਸੀ, ਕੋਲਡ ਵਾਰ ਈਰਾ ਚੱਲ ਰਿਹਾ ਸੀ। ਈਵਨ ਉਹਨਾਂ ਜ਼ਮਾਨਿਆਂ 'ਚ 80s ਦੇ ਵਿੱਚ ਜੈਸੀ ਹੈਲਮਸ ਜਿਹੜੇ ਇੱਥੋਂ ਨਾਰਥ ਕੈਰੋਲਾਈਨਾ ਤੋਂ ਸੈਨੇਟਰ ਹੁੰਦੇ ਸਨ, ਉਹਨਾਂ ਨੇ, ਔਰ ਇਸ ਗੱਲ ਦਾ ਧਿਆਨ ਰਹੇ ਕਿ ਡਾਕਟਰ ਜਗਜੀਤ ਸਿੰਘ ਚੌਹਾਨ 71 ਪੀਰੀਅਡ ਦੇ ਵਿੱਚ ਉਸ ਦੌਰ ਦੇ ਵਿੱਚ ਅਮਰੀਕਾ ਆਉਂਦੇ ਨੇ, ਔਰ ਉਦੋਂ ਹਾਫ ਪੇਜ ਦੀ ਇੱਕ ਐਡ ਨਿਊਯਾਰਕ ਟਾਈਮ 'ਚ ਲੱਗਦੀ ਹੈ, ਔਰ ਡਾਕਟਰ ਜਗਜੀਤ ਸਿੰਘ ਚੌਹਾਨ ਨੂੰ ਸੈਨੇਟਰ ਜੈਸੀ ਹੈਲਮਸ ਐਗਰੀਕਲਚਰ ਕਮੇਟੀ ਦੇ ਸਾਹਮਣੇ ਇੱਕ ਬਰੀਫਿੰਗ ਦੇ ਵਿੱਚ ਬਰੀਫਿੰਗ ਲਈ ਸੱਦਦੇ ਨੇ ਕਿ ਜੀ ਪੰਜਾਬ ਦਾ ਐਗਰੀਕਲਚਰ ਕਿਵੇਂ ਹੈ, ਕਿਵੇਂ ਹੋਏਗਾ। ਉਦੋਂ ਵੀ ਇੰਡੀਆ ਦੇ ਵਿੱਚ ਰੌਲਾ ਪਿਆ ਸੀ ਕਿ CIA ਜਿਹੜੀ ਹੈ ਉਹ ਬਿਲਟ ਕਰ ਰਹੀ ਹੈ ਜਗਜੀਤ ਸਿੰਘ ਚੌਹਾਨ ਨੂੰ ਦੂਜੇ। ਪਰ ਮੈਨੂੰ ਇਹ ਲੱਗਦਾ ਹੈ ਵੀ ਜੇ 80s ਦੇ ਵਿੱਚ ਜਦੋਂ ਪੰਜਾਬ 'ਚ ਸਾਡੀ ਮੂਵਮੈਂਟ ਖੜੀ ਹੁੰਦੀ ਹੈ, ਅਮਰੀਕਾ ਔਰ ਪਾਕਿਸਤਾਨ ਸੋਵੀਅਤ ਯੂਨੀਅਨ ਨੂੰ ਅਫਗਾਨਿਸਤਾਨ 'ਚ ਚੈੱਕ ਕਰਨ ਲਈ ਨਾ ਲੱਗੇ ਹੁੰਦੇ, ਕਿਉਂਕਿ 1979 ਦੇ ਵਿੱਚ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਆਕੂਪਾਈ ਕਰ ਲਿਆ ਸੀ, ਤੇ ਜੇ ਜ਼ਿਆਉਲ ਹੱਕ ਨੇ ਥੋੜੀ ਬਹੁਤ ਦਿਲਚਸਪੀ ਦਿਖਾਈ ਵੀ ਤੇ ਅਮਰੀਕਾ ਨੇ ਹੀ ਵਰਜ ਦਿੱਤਾ ਸੀ। ਸੋ ਮੈਨੂੰ ਲੱਗਦਾ ਹੈ ਕਿ ਹੁਣ ਬੇਸ਼ੱਕ ਉਹ ਕੋਲਡ ਵਾਰ ਈਰਾ ਵਾਲੀ ਗੱਲ ਨਹੀਂ ਹੈ, ਪਰ ਇਹ ਇੱਕ ਫੈਕਟ ਹੈ ਕਿ ਅਮਰੀਕਾ ਦਾ ਸਿੱਖ ਫੈਕਟਰ ਦੇ ਵਿੱਚ ਜਿਹੜਾ ਉਹ ਇੰਟਰਸਟ ਰਿਹਾ ਬਹੁਤ ਚੰਗੀ ਤਰ੍ਹਾਂ। ਇਹਨਾਂ ਦੇ ਜਨਰਲ ਜਦੋਂ ਵਰਲਡ ਵਾਰਸ ਦੀ ਹਿਸਟਰੀ ਆਪਣੇ
ਕਾਡਰ ਨੂੰ, ਆਪਣੇ ਜਿਹੜੇ ਕਮਿਸ਼ਨ ਆਫੀਸਰਸ ਨੇ ਪੜਾਉਂਦੇ ਨੇ। ਮੈਨੂੰ ਇੱਕ ਅਮਰੀਕਨ ਸਿੱਖ ਆਫੀਸਰ ਨੇ ਦੱਸਿਆ ਸੀ ਕਿ ਉਹਦੇ ਵਿੱਚ ਬੜੇ ਫਖਰ ਨਾਲ ਗੈਲੀਪੋਲੀ ਦੀ ਜੰਗ ਦਾ ਜ਼ਿਕਰ ਹੁੰਦਾ ਹੈ ਫਸਟ ਵਰਲਡ ਵਾਰ ਦੇ ਵੇਲੇ, ਕਿ ਕਿਵੇਂ ਸਿੱਖ ਫੌਜ ਜਿਹੜੀ ਹੈ ਟੂ ਦਾ ਲਾਸਟ ਮੈਨ ਲੜੀ। ਇਸੇ ਤਰ੍ਹਾਂ ਅਮਰੀਕਨਾਂ ਦੇ ਨਾਲ ਵੀ ਬਰਮਾ ਦੇ ਫਰੰਟ ਦੇ ਉੱਤੇ ਜਦੋਂ ਕਿ ਫੋਰਸਿਸ ਸਿੱਖ ਫੋਰਸ ਨਾਲ ਰਹੀ ਹੈ। ਔਰ ਮੈਂ ਸਮਝਦਾ ਵੀ ਇਹ ਜਿਹੜਾ ਅਮਰੀਕਾ ਦੇ ਵਿੱਚ ਪਿਛਲੇ ਸਾਲਾਂ 'ਚ ਫੌਜ ਦੇ ਵਿੱਚ 5 ਕਕਾਰਾਂ ਨਾਲ ਸਰਵ ਕਰਨ ਦਾ ਹੱਕ ਹੈ। ਔਰ ਈਵਨ ਯੂਕੇ ਦੇ ਹਵਾਲੇ ਨਾਲ ਮੈਂ ਦੇਖ ਰਿਹਾ ਸੀ, ਪਤਾ ਨਹੀਂ ਕਿੰਨੀ ਖਬਰ ਠੀਕ ਹੈ, ਸ਼ਾਇਦ ਉਹ ਸਿੱਖ ਰੈਜੀਮੈਂਟ ਵੀ ਰੇਜ਼ ਕਰਨ ਦਾ ਸੋਚ ਰਹੇ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਸ਼ਾਇਦ ਕਿਉਂਕਿ ਹਾਲਾਤ, ਜਿਵੇਂ ਮੈਂ ਕਿਹਾ ਵੀ ਅਲਟੀਮੇਟਲੀ ਹਰ ਮੁਲਕ ਨੇ ਆਪਣੇ ਇੰਟਰਸਟ ਦੇਖਣੇ ਹੁੰਦੇ ਨੇ। ਔਰ ਸਿੱਖ ਫਲਸਫਾ, ਅਸੀਂ ਇਹ ਨਹੀਂ ਹੈ ਵੀ ਅਸੀਂ ਕਿਸੇ ਮੁਲਕ ਦਾ ਕੋਈ ਵੈਸਾਲ ਸਟੇਟ ਬਣਨਾ ਚਾਹੁੰਦੇ ਹਾਂ ਜਾਂ ਕਿਸੇ ਦੇ ਮਰਸਨਰੀ ਬਣਨਾ ਚਾਹੁੰਦੇ, ਬਟ ਐਟ ਦਾ ਸੇਮ ਟਾਈਮ ਜਿਹੜਾ ਵੈਲਿਊ ਸਿਸਟਮ ਹੈ, ਜੇ ਸਿੱਖ ਦੁਨੀਆ ਭਰ ਦੇ ਵਿੱਚ ਅੱਜ 140 ਤੋਂ ਜ਼ਿਆਦਾ ਮੁਲਕਾਂ 'ਚ ਸਾਡੇ ਗੁਰਦੁਆਰਾ ਸਾਹਿਬਾਨ ਸਥਾਪਿਤ ਨੇ, ਅਸੀਂ ਉਹਨਾਂ ਮੁਲਕਾਂ ਦੇ ਸ਼ਹਿਰੀਆਂ ਦੇ ਨਾਲ ਰਲ ਕੇ ਬੈਸਟ ਸਿਟੀਜ਼ਨ ਵੀ ਬਣਦੇ ਹਾਂ, ਪਰ ਆਪਣੇ ਹੋਮਲੈਂਡ ਨਾਲ ਵੀ ਜੁੜੇ ਹੋਏ ਹਾਂ। ਇਹੋ ਜਿਹੀ ਜਿਹੜੀ ਆਪਣੀ ਧਰਤੀ ਦੇ ਨਾਲ, ਆਪਣੇ ਹੋਮਲੈਂਡ ਦੇ ਨਾਲ ਸਾਂਝ ਹੈ, ਪਿਆਰ ਤਾਂ ਸਾਰੇ ਹੀ ਆਪਣੇ ਮਦਰਲੈਂਡ ਜਾਂ ਫਾਦਰਲੈਂਡ ਨੂੰ ਕਰਦੇ ਨੇ। ਉਹ ਮੈਂ ਸਮਝਦਾ ਵੀ ਯਹੂਦੀਆਂ ਦੇ ਬਾਅਦ ਜਾਂ ਤੋਂ ਬਾਅਦ ਜੇ ਕਹਿਣਾ ਹੋਏ ਕਿ ਸਿੱਖਾਂ ਦੇ ਅੰਦਰ ਆਪਣੇ ਹੋਮਲੈਂਡ ਲਈ ਅਸੀਂ ਤਾਂ 2 ਵੇਲੇ ਦੀ ਅਰਦਾਸ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਮੰਗਦੇ ਹਾਂ, 2 ਵੇਲੇ ਦੀ ਅਰਦਾਸ ਹਰ ਸਿੱਖ ਖਾਲਸਾ ਜੀ ਕੇ ਬੋਲ ਬਾਲੇ ਮੰਗਦਾ। ਸੋ ਸਾਡੇ ਲਈ ਤਾਂ ਬਿਲਟ ਇਨ ਹੈ ਹੀ ਹੈ। ਔਰ ਅੱਜ ਦੇ ਹਾਲਾਤ ਮੈਨੂੰ ਲੱਗਦਾ ਹੈ ਕਿ ਇਸ ਪਾਸੇ ਸਾਜ਼ਗਾਰ ਹੋ ਸਕਦੇ ਨੇ। ਬਾਕੀ ਅਕਾਲ ਪੁਰਖ ਦੇ ਹੱਥ ਵਾਸ 'ਚ ਹੈ, ਦੇਸ਼ ਤੇ ਕਾਲ, ਟਾਈਮ, ਸਪੇਸ, ਵਕਤ। ਪਰ ਇੱਕ ਗੱਲ ਮਸਟ ਹੈ, ਇਹ ਗੱਲ ਜਿਉਂ-ਜਿਉਂ ਦੁਨੀਆ ਦੇ ਵਿੱਚ ਟਕਰਾਅ ਹੋ ਰਹੇ ਨੇ, ਅਸੀਂ ਇਹ ਦੇਖਦੇ ਹਾਂ ਕਿ ਫਲਸਤੀਨੀ ਕਿਵੇਂ ਆਪਣੀਆਂ ਜਾਨਾਂ ਨਿਸ਼ਾਵਰ ਕਰ ਰਹੇ ਨੇ, ਕਿਵੇਂ ਰੋਜ਼ਾਨਾ 20, 25, 30 ਤੋਂ 100 ਤੱਕ ਏਡ ਲਈ ਖਲੋਤੇ ਲੋਕ ਲਾਈਨ 'ਚ ਮਰ ਰਹੇ ਨੇ। ਤੇ ਉਹਨਾਂ ਦਾ ਜਿਹੜਾ ਮੁਤਾਲਬਾ ਕੀ ਹੈ ਜਾਂ ਕਿਹੜੀ ਚੀਜ਼ ਉਹਨਾਂ ਨੂੰ ਮਹਿਫੂਜ਼ ਕਰ ਸਕਦੀ ਹੈ, ਉਹ ਹੈ ਉਹਨਾਂ ਦਾ ਮੁਲਕ ਹੋਣਾ, ਫਲਸਤੀਨ ਹੋਣਾ। ਔਰ ਇਸ ਕੁਰਬਾਨੀ ਦੇ ਚਲਦਿਆਂ ਹੀ ਜੇ ਫਰਾਂਸ ਨੇ ਮੁਲਕ ਬਣਾਉਣ ਦੀ, ਫਲਸਤੀਨ ਨੂੰ ਮਾਨਤਾ ਦੇਣ ਦੀ ਗੱਲ ਕੀਤੀ, ਇੰਗਲੈਂਡ ਉਸ ਪਾਸੇ ਤੁਰਿਆ, ਕੈਨੇਡਾ ਨੇ ਬੇਸ਼ੱਕ 35-40% ਆਪਣੇ ਟੈਰਿਫ ਕਰਵਾ ਲਏ ਨੇ ਇਹ ਕਹਿ ਕੇ, ਪਰ ਉਹ ਨਾਲ ਆ ਕੇ ਖੜੇ ਨੇ। ਸੋ ਇਹ ਮੈਂ ਸਮਝਦਾ ਵੀ ਹਰ ਸਿੱਖ ਨੂੰ ਇਸ ਤੋਂ ਇਹ ਮਹਿਸੂਸ ਵੀ ਹੁੰਦਾ ਹੈ ਕਿ ਜਿੰਨਾ ਮਰਜ਼ੀ ਹੁਣ ਸਾਰੇ ਗੁਆਂਢ ਦੇ ਵਿੱਚ ਵੀ ਮੁਸਲਮਾਨ ਮੁਲਕ ਬੈਠੇ ਹੋਏ ਨੇ, ਉਹਨਾਂ 'ਚ ਵੀ ਕਿੰਨੀਆਂ ਆਈਡੈਂਟੀਟੀਜ਼ ਨੇ, ਕੋਈ ਅਰਬ ਹੈ, ਕੋਈ ਬਦਾਯੂਨ ਹੈ, ਕੋਈ ਹੋਰ ਹੈ, ਕਿੰਨੀਆਂ ਉਹਨਾਂ ਦੀਆਂ, ਕੋਈ ਕੁਰਦ ਹੈ, ਕੋਈ ਤੁਰਕ ਹੈ, ਲੇਕਿਨ ਉਹਨਾਂ ਨੂੰ ਅਹਿਸਾਸ ਹੈ ਫਲਸਤੀਨੀਆਂ ਨੂੰ ਕਿ ਸਾਡਾ ਆਪਣਾ ਖਿੱਤਾ, ਆਪਣਾ ਮੁਲਕ ਜਿਹੜਾ ਸਾਡਾ ਹੋਮਲੈਂਡ ਹੈ, ਅਸੀਂ ਉਸ ਦੇ ਮਾਲਕ ਹਾਂ। ਸੋ ਇਵੇਂ ਹੀ ਇਹ ਜਜ਼ਬਾ ਹਰ ਸਿੱਖ ਦੇ ਅੰਦਰ ਹੈ। ਅਸੀਂ ਦੁਨੀਆ ਦੇ ਕਿਸੇ ਕੋਨੇ 'ਚ ਜਾ ਕੇ ਬੈਠੀਏ, ਪਰ ਸਾਨੂੰ ਉਹ ਗੁਰੂਆਂ ਦੀ ਧਰਤੀ, ਉਹ ਨੀਲੇ ਦੇ ਸ਼ਾਹ ਸਵਾਰ ਦੀ ਧਰਤੀ, ਉਹ ਧਰਤੀ ਜਿਹੜੀ ਜਿਸ ਨੇ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਧਰਤੀ ਦੇ ਉੱਤੇ ਆ ਕੇ ਉਹ ਰੱਬੀ ਜਿਹੜਾ ਏਕਤਾ ਦਾ, ਪਿਆਰ ਦਾ ਸੁਨੇਹਾ ਦਿੱਤਾ ਸੀ, ਅੱਜ ਇੰਡੀਅਨ ਆਰਮੀ ਜੈਕ ਬੂਟ ਥੱਲੇ ਹੈ। ਸੋ ਕੋਈ ਵੀ ਤੌਰ ਤਰੀਕਾ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਉਹ ਕਿਹਦੀ ਮਦਦ ਹੁੰਦੀ ਹੈ, ਕੌਣ ਕਿੱਥੋਂ ਸਾਡੇ ਨਾਲ ਆ ਕੇ ਖਲੋਂਦਾ ਹੈ। ਪਾਕਿਸਤਾਨ ਖੁੱਲ ਕੇ ਸਾਡੀ ਮਦਦ ਕਰਦਾ ਹੈ, ਅਮਰੀਕਾ ਖੁੱਲ ਕੇ ਸਾਡੀ ਮਦਦ ਕਰਦਾ ਹੈ, ਕੱਲ ਨੂੰ ਕੋਈ ਹੋਰ ਕਰਦਾ ਹੈ, ਅਸੀਂ ਸਭ ਨੂੰ ਵੈਲਕਮ ਕਹਿੰਦੇ ਹਾਂ।